ਹਸਨ ਅਲੀ ਨੂੰ ਕਈ ਕਰਦੇ ਪਏ ਟਾਰਗੇਟ ਵੀ ਉਹਨੇ ਕੈਚ ਛੱਡ ਦਿੱਤਾ, ਪਰ ਨਹੀਂ। ਉਦੋਂ ਪਹਿਲਾਂ ਜੇ ਆਪਾਂ ਵੇਖੀਏ ਆਸਟ੍ਰੇਲੀਆ ਨੇ ਵੀ 2 ਕੈਚ ਛੱਡੇ ਆ। ਜਿਹੜਾ 19ਵਾਂ ਓਵਰ ਵੀ ਸੀ ਉਹ ਜਿਵੇਂ ਕਹਿੰਦੇ ਹੁੰਦੇ ਨਾ ਵੀ ਕਿਸਮਤ ਦਾ ਹੇਰ ਫੇਰ ਹੋਣ ਵਾਲੀ ਗੱਲ, ਉਹ ਗੱਲ ਹੋ ਗਈ। ਕਮੈਂਟੇਟਰ ਜਿਹੜਾ ਕੋਈ ਵੀ ਕਮੈਂਟਰੀ ਕਰਦਾ ਪਿਆ ਆ, ਉਹਨੂੰ ਕਿਸੇ ਦਾ ਪੱਖ ਨਹੀਂ ਲੈਣਾ ਚਾਹੀਦਾ। ਪਰ ਜਿਹੜੇ ਇੰਡੀਅਨ ਨਹੀਂ ਸੀ ਵੀ ਮੈਚ ਇੱਕ ਤਰਫਾ ਸੀ, ਵੀ ਆਸਟ੍ਰੇਲੀਆ ਥਾਲੀ ਦੇ ਵਿੱਚ ਲੈ ਗਿਆ, ਦਿਲਾਂ ਦੀਆਂ ਧੜਕਣਾਂ ਉਹਨਾਂ ਦੀਆਂ ਵੀ ਤੇਜ਼ ਸੀ। ਉਹ ਤਾਂ ਵਿਖਾਉਂਦਾ ਪਿਆ ਸੀ ਵੀ ਉਹਦਾ ਬੈਟ ਨਹੀਂ ਲੱਗਾ, ਪਰ ਵਾਰਨਰ ਐਂ ਚਲਾ ਗਿਆ। ਜੇ ਉਹਨੇ ਨਹੀਂ ਤਾਂ ਉਹਨੇ ਰਿਵਿਊ ਲੈ ਲੈਣਾ ਸੀ। ਸੈਮੀਫਾਈਨਲ ਤੱਕ ਪਹੁੰਚਣਾ ਕੋਈ ਛੋਟੀ ਗੱਲ ਨਹੀਂ। ਹੁਣ ਟੀਮਾਂ ਤੁਸੀਂ ਵੇਖੋ, ਜਿਹੜੇ ਵੈਸਟ ਇੰਡੀਜ਼ ਵਾਲੇ ਆ ਉਹਨਾਂ ਨਾਲ ਕੀ ਹੋਇਆ, ਉਹ ਸੈਮੀਫਾਈਨਲ 'ਤੇ ਨਹੀਂ ਗਏ। ਇੰਡੀਆ ਦਾ ਕਿੰਨਾ ਜ਼ਿਆਦਾ ਗੁਬਾਰਾ ਫੈਲਾਇਆ ਗਿਆ ਸੀ, ਉਹ ਕਿਵੇਂ ਫੁੱਸ ਹੋ ਗਿਆ। ਨਮਸਕਾਰ ਤੇ ਰਾਮ ਭਾਈਓ। ਅੱਜ ਪਾਕਿਸਤਾਨ ਤੇ ਆਸਟ੍ਰੇਲੀਆ ਦਾ ਮੈਚ ਸੀ। ਆਸਟ੍ਰੇਲੀਆ ਨੇ ਮੈਚ ਜਿੱਤ ਲਿਆ, ਪਰ ਦੋਵਾਂ ਟੀਮਾਂ ਨੇ ਬਹੁਤ ਜ਼ਬਰਦਸਤ ਖੇਡਿਆ। ਪਾਕਿਸਤਾਨ ਦੀ ਖਾਸ ਕਰਕੇ ਗੇਮ ਬਹੁਤ ਵਧੀਆ ਸੀ। ਹੁਣ ਨੁਕਸ ਕਈ ਕੱਢਣਗੇ ਵੀ ਆਹ ਨਾ ਹੁੰਦਾ ਜਾਂ ਆਹ ਨਾ ਹੁੰਦਾ, ਇਹ ਤਾਂ ਹੁਣ ਜੇ ਤੇ ਗੱਲ ਆ। ਪਰ ਮੋਸਟਲੀ ਬੜੀ ਵਧੀਆ ਗੇਮ ਸੀ, ਬਹੁਤ ਹੀ ਜ਼ਬਰਦਸਤ ਸੀ। ਪਾਕਿਸਤਾਨ ਨੇ ਪੂਰੀ ਫਾਈਟ ਦਿੱਤੀ, ਕਿਤੇ ਵੀ ਐ ਨਹੀਂ ਸੀ ਹੈਗਾ ਵੀ ਹਾਂ ਵੀ ਇੱਕ ਤਰਫਾ ਮੈਚ ਆ। ਅਖੀਰਲੇ ਓਵਰ ਤੱਕ ਮੈਚ ਗਿਆ ਆ। ਤੇ ਹੁਣ ਹਸਨ ਅਲੀ ਨੂੰ ਕਈ ਕਰਦੇ ਪਏ ਟਾਰਗੇਟ ਵੀ ਉਹਨੇ ਕੈਚ ਛੱਡ ਦਿੱਤਾ, ਪਰ ਨਹੀਂ। ਉਦੋਂ ਪਹਿਲਾਂ ਜੇ ਆਪਾਂ ਵੇਖੀਏ ਆਸਟ੍ਰੇਲੀਆ ਨੇ ਵੀ 2 ਕੈਚ ਛੱਡੇ ਆ। ਪਰ ਗੱਲ ਇਹ ਆ ਵੀ ਜਿੱਤਣ ਵਾਲੇ ਨੂੰ ਕੋਈ ਮੁੜ ਕੇ ਕਹਿੰਦਾ ਨਹੀਂ ਕੁਛ, ਵੀ ਉਹਦੇ ਸਾਰੇ ਜਿਵੇਂ ਕਹਿੰਦੇ ਹੁੰਦੇ ਆ ਨਾ ਵੀ ਔਗਣ ਢੱਕੇ ਜਾਂਦੇ ਆ। ਤੇ ਓਵਰਆਲ ਬਹੁਤ ਵਧੀਆ ਸੀ ਮੈਚ, ਇੰਨਾ ਜ਼ਬਰਦਸਤ ਸੀ ਵੀ ਐਂਡ ਤੱਕ ਲੱਗਦਾ ਸੀ ਵੀ ਹਾਂ ਜਦੋਂ 19ਵਾਂ ਓਵਰ ਸਟਾਰਟ ਹੋਇਆ ਨਾ, ਜੇ ਉਸ ਓਵਰ ਦੇ ਵਿੱਚ ਕੈਚ ਹੋ ਜਾਂਦਾ ਵੇਟ ਦਾ ਤਾਂ ਮੈਚ ਪਲਟ ਜਾਣਾ ਸੀ, ਬਿਲਕੁਲ ਪਲਟ ਜਾਣਾ ਸੀ। ਪਰ ਉਹੀ ਇਸ ਵਰਲਡ ਕੱਪ ਦੇ ਵਿੱਚ ਆਪਾਂ ਇੱਕ ਗੱਲ ਵੇਖੀ ਆ ਵੀ ਟਾਸ ਨੇ ਬੜਾ ਜਿਹੜਾ ਰੋਲ ਆ ਨਾ ਆਪਦਾ ਨਿਭਾਇਆ ਆ। ਟਾਸ ਕਰਕੇ ਬਹੁਤ ਕੁਛ ਮਤਲਬ ਫਰਕ ਪੈਂਦਾ ਸੀ। ਦੂਜੀ ਗੱਲ ਇਹ ਆ ਵੀ ਪਾਕਿਸਤਾਨ ਨੇ ਆਲਮੋਸਟ ਘੱਟੋ ਘੱਟ 20 ਰਨ ਘੱਟ ਬਣਾਏ ਆ। ਮੈਂ ਸ਼ੋਏਬ ਅਖਤਰ ਨੂੰ ਵੀ ਸੁਣਦਾ ਪਿਆ ਸੀ, ਉਹਨੇ ਵੀ ਇਹੀ ਗੱਲ ਕਹੀ। ਤੇ ਇਹ ਹੈ ਵੀ ਆ, ਕਿਉਂਕਿ 19ਵੇਂ ਓਵਰ ਦੇ ਵਿੱਚ ਨਾ 3 ਰਨ ਹੀ ਬਣੇ, ਤੇ ਇਹ ਬੜਾ ਜ਼ਿਆਦਾ ਫਰਕ ਪਿਆ। ਜੇ ਉਹੀ 15 ਜਾਂ 18 ਰਨ ਹੋਰ ਹੁੰਦੇ ਨਾ ਤੇ ਬੜਾ ਜ਼ਿਆਦਾ ਪ੍ਰੈਸ਼ਰ ਪੈਣਾ ਸੀ। ਪਰ ਕੋਈ ਗੱਲ ਨਹੀਂ, ਉਮੀਦ ਨਹੀਂ ਸੀ। ਪਾਕਿਸਤਾਨ ਨੂੰ ਬਹੁਤ ਟਾਈਮ ਹੋ ਗਿਆ ਆ ਵੀ ਵੱਡੀਆਂ ਟੀਮਾਂ ਨਾਲ ਖੇਡਿਆ ਹੋਇਆ T20, ਤੇ ਜਿਹੋ ਜੀ ਉਹਨੇ ਸ਼ੁਰੂਆਤ ਕੀਤੀ ਇੰਡੀਆ ਤੋਂ ਤੇ ਬਾਅਦ ਦੇ ਵਿੱਚ ਲਗਾਤਾਰ 5 ਮੈਚ ਜਿੱਤੇ, ਬਹੁਤ ਜ਼ਬਰਦਸਤ ਸੀ। ਤੇ ਇਹ ਕੁੰਭ ਦਾ ਮੇਲਾ ਤਾਂ ਹੈਗਾ ਨਹੀਂ, ਅਗਲੇ ਸਾਲ ਵਰਲਡ ਕੱਪ ਫਿਰ ਅਗਲਾ ਆਉਣ ਵਾਲਾ ਆ, ਕਿਉਂਕਿ ਇਹ ਤਾਂ ਪਿਛਲੇ ਸਾਲ ਵਾਲਾ ਸੀ ਨਾ। ਤੇ ਕੋਈ ਗੱਲ ਨਹੀਂ, ਬੜਾ ਵਧੀਆ ਪਲੇ ਕੀਤਾ ਆ ਵੀ ਕਿਸੇ ਨੂੰ ਵੀ ਟਾਰਗੇਟ ਕਰਨ ਦੀ ਲੋੜ ਨਹੀਂ। ਜਿਵੇਂ ਇੰਡੀਆ ਵਾਲਿਆਂ ਨੇ ਟਾਰਗੇਟ ਕੀਤਾ ਹੈ ਨਾ ਸ਼ਮੀ ਨੂੰ ਜਾਂ ਹੋਰ ਕੋਹਲੀ ਨੂੰ ਟਿੱਚਰਾਂ ਕਰਦੇ ਆ, ਪਲੇਅਰਾਂ ਨੂੰ ਸਪੋਰਟ ਕਰੋ, ਕਿਉਂਕਿ ਕੋਈ ਵੀ ਹਸਨ ਅਲੀ ਦਾ ਦਿਲ ਨਹੀਂ ਸੀ ਕਰਦਾ ਵੀ ਉਹ ਕੈਚ ਛੱਡੇ। ਕੋਈ ਵੀ ਪਲੇਅਰ ਖੇਡਦਾ ਆ ਉਹ ਜਿੱਤਣ ਵਾਸਤੇ ਖੇਡਦਾ ਆ। ਕੋਹਲੀ ਹਰੀ ਵੀ ਖੇਡੇ ਜਿੱਤਣ ਵਾਸਤੇ ਖੇਡੇ, ਸ਼ਮੀ ਨੇ ਵੀ ਬੋਲਿੰਗ ਕੀਤੀ ਸੀ ਜਿੱਤਣ ਵਾਸਤੇ ਕੀਤੀ ਸੀ। ਪਰ ਉਹ ਕਈ ਲੋਕ ਆ ਜਿਹੜੇ ਉਹਨਾਂ ਨੂੰ ਟਾਰਗੇਟ ਕਰਦੇ ਆ। ਤੇ ਹੁਣ ਇਧਰਲੇ ਪਾਸੇ ਵੀ ਕਈਆਂ ਨੇ ਕਰਨਾ ਆ ਵੀ ਬਾਬਰ ਨੂੰ ਇਲਜ਼ਾਮ ਦੇਣਗੇ ਵੀ ਭਾਈ ਵੀ ਉਹ ਹਸਨ ਅਲੀ ਨੂੰ ਬੈਕ ਕਰਦਾ ਆ, ਵੀ ਹੁਣ ਹੋਰ ਬੈਕ ਕਰੇ, ਉਹਨੂੰ ਘਰ ਲੈ ਜਾਵੇ, ਇਹ ਉਹ। ਮੈਂ ਇਹੋ ਜਿਹੇ ਕਈ ਬੰਦਿਆਂ ਦੀਆਂ ਕਮੈਂਟ ਮੈਂ ਵੇਖੇ ਆ ਵੀ ਇਹੋ ਜਿਹੇ ਕਰਦੇ, ਪਰ ਨਹੀਂ। ਬਹੁਤ ਵਧੀਆ ਜ਼ਬਰਦਸਤ ਗੇਮ ਸੀ, ਬੜਾ ਵਧੀਆ ਉਹ ਖੇਡੇ ਆ। ਕੋਈ ਗੱਲ ਨਹੀਂ, ਅਗਲੇ ਵਰਲਡ ਕੱਪ ਵਾਸਤੇ 3-4 ਪਲੇਸਾਂ ਹੈ ਆ, ਮਤਲਬ ਪਲੇਸਿਸ ਹੈ ਆ ਪਾਕਿਸਤਾਨ ਦੀ ਟੀਮ ਦੇ ਵਿੱਚ, ਜਿਹੜੀਆਂ ਮਤਲਬ ਕਈ ਬੰਦਿਆਂ ਨੇ ਹੁਣ ਜਾਣਾ ਆ। ਨਾਂ ਤਾਂ ਨਹੀਂ ਲੈਣਾ ਚਾਹੀਦਾ ਵੀ ਕਿਹਨਾਂ ਨੇ ਜਾਣਾ, ਪਰ 3-4 ਬੰਦੇ ਹੈਗੇ ਆ। ਸ਼ਾਦਾਬ ਨੇ ਕਿੰਨੀ ਜ਼ਬਰਦਸਤ ਬੋਲਿੰਗ ਕੀਤੀ, ਤੇ ਉਹ ਤਾਂ ਪਤਾ ਹੀ ਆ ਵੀ ਇਹ ਤਾਂ ਫਿਊਚਰ ਆ, ਵੀ ਅਗਲੇ ਆਉਣ ਵਾਲੇ ਵਰਲਡ ਕੱਪ ਦੇ ਵਿੱਚ ਵੀ ਇਹ ਬੰਦੇ ਖੇਡਣਗੇ। ਤੇ ਬਹੁਤ ਜ਼ਬਰਦਸਤ ਗੇਮ ਸੀ। ਕੋਈ ਇਹਦੇ ਵਿੱਚ ਆਪਾਂ ਇਹ ਨਹੀਂ ਕਹਿ ਸਕਦੇ ਵੀ ਹਾਂ ਵੀ ਇੱਕ ਤਰਫਾ ਮੈਚ ਸੀ। ਤੇ ਵੈਲ ਡਨ ਤੇ ਬੈਸਟ ਆਫ ਲੱਕ ਨੈਕਸਟ ਵਰਲਡ ਕੱਪ ਲਈ। ਬਹੁਤ ਜ਼ਬਰਦਸਤ ਮਤਲਬ ਜਿਹੜੀ ਕਪਤਾਨੀ ਸੀ ਬਾਬਰ ਆਜ਼ਮ ਦੀ, ਬਹੁਤ ਜ਼ਬਰਦਸਤ ਸੀ। ਜਿਹੜੇ ਟਾਈਮ 'ਤੇ ਵੀ ਜਦੋਂ ਵੀ ਉਹ ਬੋਲਰਾਂ ਨੂੰ ਲੈ ਕੇ ਆਇਆ ਆ, ਵੀ ਸਹੀ ਟਾਈਮ 'ਤੇ ਲੈ ਕੇ ਆਇਆ ਆ। ਤੇ ਜਿਹੜਾ 19ਵਾਂ ਓਵਰ ਵੀ ਸੀ, ਉਹ ਜਿਵੇਂ ਕਹਿੰਦੇ ਹੁੰਦੇ ਨਾ ਵੀ ਕਿਸਮਤ ਦਾ ਹੇਰ ਫੇਰ ਹੋਣ ਵਾਲੀ ਗੱਲ, ਉਹ ਗੱਲ ਹੋ ਗਈ 19ਵੇਂ ਓਵਰ ਦੇ ਵਿੱਚ। ਤੇ ਇੱਕ ਗਲਤੀ ਤੇ ਫਿਰ ਉਹ ਭਾਰੀ ਪੈ ਗਈ ਸਾਰੇ ਮੈਚ ਦੇ ਉੱਤੇ।
ਪਰ ਇਹ ਆ ਵੀ ਮੈਂ ਇੱਕ ਇਹਦੇ ਵਿੱਚ ਇਹ ਗੱਲ ਵੇਖੀ ਵੀ ਜਿਹੜੇ ਚੈਨਲ ਤੇ ਮੈਂ ਇਹ ਮੈਚ ਵੇਖਦਾ ਪਿਆ ਸੀ, ਸਟਾਰ ਸਪੋਰਟ ਸੀ, ਉਹਦੇ ਉੱਤੇ ਕਮੈਂਟੇਟਰ ਜਿਹੜੇ ਸੀ ਉਹ ਇੰਡੀਅਨ ਸੀ। ਕਮੈਂਟੇਟਰ ਜਿਹੜਾ ਕੋਈ ਵੀ ਕਮੈਂਟਰੀ ਕਰਦਾ ਪਿਆ ਆ, ਉਹਨੂੰ ਕਿਸੇ ਦਾ ਪੱਖ ਨਹੀਂ ਲੈਣਾ ਚਾਹੀਦਾ। ਪਰ ਜਿਹੜੇ ਇੰਡੀਅਨ ਹਰਭਜਨ ਸਿੰਘ ਸੀ, ਉਧਰੋਂ ਹੈਗਾ ਸੀ ਦੂਜਾ, ਕਮੈਂਟਰੀ ਕਰਦੇ ਪਏ ਸੀ ਵੀ ਜਿਵੇਂ ਬਿਲਕੁਲ ਆਸਟ੍ਰੇਲੀਆ ਦੇ ਪੱਖ ਦੀ। ਤੇ ਕਿਉਂਕਿ ਜਿਹੜੇ ਕਮੈਂਟੇਟਰ ਆ ਉਹਨਾਂ ਨੂੰ ਤਾਂ ਨਿਊਟਰਲ ਹੋ ਕੇ ਕਮੈਂਟਰੀ ਕਰਨੀ ਚਾਹੀਦੀ ਹੈ ਨਾ, ਵੀ ਕਿਉਂਕਿ ਹਿੰਦੀ ਆਸਟ੍ਰੇਲੀਆ ਵਾਲੇ ਤਾਂ ਸੁਣਦੇ ਨਹੀਂ ਪਏ, ਅਸੀਂ ਦੋਵੇਂ ਮੁਲਕ ਹੀ ਸੁਣਦੇ ਪਏ ਆ, ਹਿੰਦੀ ਉਰਦੂ ਇੱਥੇ ਹੀ ਸੁਣੀ ਜਾਂਦੀ ਆ। ਗੌਤਮ ਗੰਭੀਰ ਤੇ ਜਿਹੜਾ ਇਹ ਸੀ ਨਾ, ਇਹ ਮੈਨੂੰ ਬੜੀ ਅੱਜ ਮਾੜੀ ਚੀਜ਼ ਲੱਗੀ ਵੀ ਕਮੈਂਟੇਟਰ ਜਿਹੜੇ ਸੀ ਵੀ ਉਹ ਇੱਕ ਟੀਮ ਨੂੰ ਸਪੋਰਟ ਕਰਦੇ ਪਏ ਸੀ, ਵੀ ਆਸਟ੍ਰੇਲੀਆ ਨੂੰ ਸਪੋਰਟ ਕਰਦੇ ਪਏ ਸੀ। ਇਹ ਬਿਲਕੁਲ ਗਲਤ ਗੱਲ ਆ। ਇਹਨਾਂ ਨੂੰ ਇਹ ਸੋਚਣਾ ਚਾਹੀਦਾ ਆ ਵੀ ਇਹਦਾ ਬੜਾ ਬੈਡ ਇਫੈਕਟ ਪੈਂਦਾ ਆ ਵੀ ਤੁਹਾਡੇ ਉੱਤੇ, ਵੀ ਤੁਸੀਂ ਕਰਦੇ ਕਮੈਂਟਰੀ ਪਏ ਆ। ਜਾਂ ਤਾਂ ਹੋਵੇ ਨਾ ਵੀ ਇੰਡੀਆ ਖੇਡਦਾ ਹੋਵੇ ਤੇ ਫਿਰ ਵੀ ਚਲੋ ਮੰਨਿਆ ਜਾ ਸਕਦਾ ਆ। ਪਾਕਿਸਤਾਨ ਤੇ ਆਸਟ੍ਰੇਲੀਆ ਖੇਡਦੇ ਪਏ, ਦੋਵੇਂ ਹੋਰ ਮੁਲਕਾਂ ਦੀਆਂ ਟੀਮਾਂ ਆ ਇੰਡੀਆ ਵਾਸਤੇ, ਤੇ ਨਿਊਟਰਲ ਕਮੈਂਟਰੀ ਚਾਹੀਦੀ ਸੀ, ਇਹ ਨਹੀਂ ਹੋਇਆ। ਬਾਕੀ ਅੱਜ ਭਗਤ ਪਟਾਕੇ ਚਲਾਉਣਗੇ ਕਿਉਂਕਿ ਉਹਨਾਂ ਨੂੰ ਹੁਣ ਇੱਕ ਮੌਕਾ ਮਿਲ ਗਿਆ ਆ ਅੱਜ ਜਿਵੇਂ ਗੱਲਾਂ ਕਰਨ ਦਾ। ਤੇ ਪਰ ਨਹੀਂ, ਇਹ ਗੇਮ ਆ ਤੇ ਗੇਮ ਦੇ ਵਿੱਚ ਪਾਕਿਸਤਾਨ ਨੇ ਬਹੁਤ ਵਧੀਆ ਕੰਪੀਟੀਸ਼ਨ ਦਿੱਤਾ ਆ, ਇਹਦੇ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ ਹੈਗੀ। ਐ ਨਹੀਂ ਸੀ ਵੀ ਮੈਚ ਇੱਕ ਤਰਫਾ ਸੀ ਵੀ ਆਸਟ੍ਰੇਲੀਆ ਥਾਲੀ ਦੇ ਵਿੱਚ ਲੈ ਗਿਆ। ਦਿਲਾਂ ਦੀਆਂ ਧੜਕਣਾਂ ਉਹਨਾਂ ਦੀਆਂ ਵੀ ਤੇਜ਼ ਸੀ ਤੇ ਇੱਕ ਉਹਨਾਂ ਨੂੰ ਜ਼ਰੂਰ ਝਟਕਾ ਲੱਗਿਆ ਆ ਵੀ ਜਿਹੜੀ ਵਾਰਨਰ ਦੀ ਵਿਕਟ ਸੀ, ਜੇ ਉਹ ਲੈ ਲੈਂਦੇ। ਹਾਂਜੀ, ਗੌਤਮ ਗੰਭੀਰ, ਹਾਂ ਉਹ ਹਰ ਟਾਈਮ ਹੀ ਉਹ ਫਿਰ ਉਹੀ ਹੈ ਨਾ, ਫਿਰ ਉਹ ਪ੍ਰੋਬਲਮ ਆ ਨਾ, ਕਿਉਂਕਿ ਜਿਹੜੀ ਪਾਰਟੀ ਦਾ ਹੈਗਾ ਆ MP, ਫਿਰ ਉਹ ਪਾਰਟੀ ਦਾ ਸਿਸਟਮ ਹੀ ਇਸ ਕੰਮ ਤੇ ਚੱਲਦਾ ਆ ਵੀ ਹੇਠ ਤੇ। ਬਾਕੀ ਇਹ ਆ ਵੀ ਵਾਰਨਰ ਜਿਹੜਾ ਆਊਟ ਹੋਇਆ ਆ ਉਹਦੇ ਤੇ ਥੋੜਾ ਜਿਹਾ ਸ਼ੱਕ ਆ ਵੀ ਕਿਉਂਕਿ ਜਿਹੜਾ ਉਹ DSR ਆ ਉਹ ਤਾਂ ਵਿਖਾਉਂਦਾ ਪਿਆ ਸੀ ਵੀ ਉਹਦਾ ਬੈਟ ਨਹੀਂ ਲੱਗਾ, ਪਰ ਵਾਰਨਰ ਐਂ ਚਲਾ ਗਿਆ, ਜੇ ਉਹਨੇ ਨਹੀਂ ਤਾਂ ਉਹਨੇ ਰਿਵਿਊ ਲੈ ਲੈਣਾ ਸੀ। ਮੈਨੂੰ ਲੱਗਦਾ ਆ ਵੀ ਉਹਦੇ ਵਿੱਚ ਕੋਈ ਟੈਕਨੀਕਲ ਖਰਾਬੀ ਕਰਕੇ ਉਹ DSR ਜਿਹੜਾ ਆ ਉਹ ਗਲਤ ਸ਼ੋਅ ਹੁੰਦਾ ਪਿਆ ਸੀ, ਕਿਉਂਕਿ ਵਾਰਨਰ ਨੇ ਜਾਣਾ ਨਹੀਂ ਸੀ। ਜੇ ਵੀ ਉਹਦਾ ਬੈਟ ਨਾ ਲੱਗਿਆ ਹੁੰਦਾ ਤੇ ਉਹਨੇ ਜ਼ਰੂਰ ਲੈਣਾ ਸੀ ਰਿਵਿਊ। ਪਰ ਚਲੋ ਉਹ ਵੀ ਹੁਣ ਇੱਕ ਸ਼ੱਕੀ ਮਾਮਲਾ ਬਣ ਗਿਆ। ਜੇ ਮੰਨ ਲਓ ਉਹ ਲੈ ਲੈਂਦਾ ਤੇ ਨਾਟ ਆਊਟ ਹੋ ਜਾਂਦਾ ਤੇ ਪਲੇਅਰਾਂ ਦੇ ਮਨ 'ਚ ਆਉਣਾ ਸੀ। ਮੈਨੂੰ ਲੱਗਦਾ ਵੀ ਹੈਗਾ ਉਹ ਆਊਟ ਸੀ, ਉਹ ਕੋਈ ਨਾ ਕੋਈ ਟੈਕਨੀਕਲ ਖਰਾਬੀ ਕਰਕੇ ਉਹਦੇ ਵਿੱਚ ਨਹੀਂ ਹੋਇਆ। ਤੇ ਹਾਂਜੀ ਆਹੋ ਹੋ ਸਕਦਾ ਹੈ, ਸ਼ਾਇਦ ਹੋ ਜਾਂਦੀ ਆ, ਅੰਪਾਇਰ ਤੋਂ ਵੀ ਗਲਤੀ ਹੋ ਸਕਦੀ ਆ, ਪਰ ਆਪਣੇ ਜਿਹੜੇ ਬੰਦੇ ਆ ਉਹ ਕੌਨਸਪੀਰੇਸੀ ਤੇ ਜ਼ਿਆਦਾ ਵਿਸ਼ਵਾਸ ਕਰਦੇ ਆ ਨਾ। ਉਹ ਕਈ ਵਾਰੀ ਜਿਵੇਂ ਹੁਣ ਉਹ ਪਿਛਲੇ ਅਫਗਾਨਿਸਤਾਨ ਵਾਲੇ ਮੈਚ ਤੇ ਸੀ, ਉਹ ਕਹੀ ਜਾਂਦੇ ਵੀ ਉਹ ਕੋਹਲੀ ਨੇ ਉਹਨੂੰ ਕਿਹਾ ਵੀ ਤੁਸੀਂ ਵੀ ਆ ਬੈਟਿੰਗ ਕਰੋ ਜਾਂ ਬੋਲਿੰਗ ਕਰੋ, ਪਰ ਨਹੀਂ, ਉਹ ਐਵੇਂ ਨਹੀਂ ਸੀ ਹੈ, ਕੋਈ ਉਹਦੇ ਵਿੱਚ ਵੀ ਕੋਈ ਇਹੋ ਜਿਹੀ ਗੱਲਬਾਤ ਨਹੀਂ ਸੀ ਹੈ। ਉਹ ਨਬੀ ਨੇ ਹੀ ਬੋਲਿਆ ਸੀ ਵੀ ਬਾਲ ਫਸਟ। ਬਾਕੀ ਇਹ ਗੇਮ ਆ, ਕੋਈ ਗੱਲ ਨਹੀਂ, ਅਗਲਾ ਵਰਲਡ ਕੱਪ ਫਿਰ ਆਉਣ ਵਾਲਾ ਆ, ਅਗਲੇ ਸਾਲ ਫਿਰ ਸਟਾਰਟ ਹੋ ਜਾਣਾ ਆ। ਇਹ ਮੈਂ ਇਹ ਵੇਖਿਆ ਆ ਵੀ ਜਿਹੜਾ ਕੰਜਰ ਘੋਲ ਆਪਾਂ ਦੋਵਾਂ ਮੁਲਕਾਂ ਦੇ ਵਿੱਚ ਘੋਲਿਆ ਨਾ, ਇਹਦੇ ਤੋਂ ਸਿੱਖਣ ਦੀ ਲੋੜ ਆ। ਵੀ ਜਿਵੇਂ ਇੰਡੀਆ ਵਾਲੇ ਪਾਸਿਓਂ ਪਹਿਲਾਂ ਪਾਕਿਸਤਾਨ ਨੂੰ ਬਹੁਤ ਜ਼ਿਆਦਾ ਜਿਵੇਂ ਕਹਿੰਦੇ ਹੁੰਦੇ ਨਾ ਵੀ ਧੋਤਾ ਗਿਆ, ਵੀ ਨਹੀਂ ਜੀ ਟੀਮ ਇਹੋ ਜਿਹੀ ਆਉਂ ਆ, ਪਰ ਨਹੀਂ, ਪਾਕਿਸਤਾਨ ਵਾਲੇ ਸੈਮੀਫਾਈਨਲ ਤੱਕ ਗਏ। ਉਦੋਂ ਬਾਅਦ ਪਾਕਿਸਤਾਨ ਵਾਲੇ ਪਾਸਿਓਂ ਵੀ ਕਈ ਗੱਲਾਂ ਬਾਤਾਂ ਹੋਈਆਂ। ਨਿਊਜ਼ੀਲੈਂਡ ਦੇ ਪਲੇਅਰਾਂ ਨੂੰ ਹੂਟਿੰਗ ਕੀਤੀ ਗਈ, ਉਹ ਵੀ ਬੜੀ ਮਾੜੀ ਗੱਲ ਸੀ ਵੀ ਉਹਨਾਂ ਨੂੰ ਸਿਕਿਉਰਿਟੀ ਦਾ ਵੀ ਇਹਨਾਂ ਨੇ ਹੂਟਿੰਗ ਕੀਤੀ। ਐਵੇਂ ਨਹੀਂ ਕਰਨਾ ਚਾਹੀਦਾ, ਬਿਲਕੁਲ ਨਹੀਂ ਕਰਨਾ ਚਾਹੀਦਾ, ਕਿਉਂਕਿ ਉਹਦੇ ਵਿੱਚ ਪਲੇਅਰਾਂ ਦਾ ਕੀ ਕਸੂਰ ਆ। ਬੋਰਡ ਨੇ ਉਹਨਾਂ ਨੂੰ ਕਿਹਾ ਵੀ ਭਾਈ ਨਹੀਂ ਖੇਡਣਾ, ਪੈਕਅਪ ਕਰ ਲਓ, ਤੇ ਉਹ ਆ ਗਏ। ਬੋਰਡ ਨੂੰ ਹਕੂਮਤ ਨੇ ਕਹਿ ਦਿੱਤਾ ਵੀ ਗਵਰਨਮੈਂਟ ਨੇ, ਤੇ ਇਹੋ ਜਿਹੀਆਂ ਗੱਲਾਂ ਨਹੀਂ ਹੋਣੀਆਂ ਚਾਹੀਦੀਆਂ। ਗੇਮ ਨੂੰ ਗੇਮ ਰਹਿਣ ਦੇਣਾ ਚਾਹੀਦਾ। ਬਾਕੀ ਇਹ ਆ ਵੀ ਆਸ ਉਮੀਦ ਬਹੁਤ ਜ਼ਿਆਦਾ ਸੀ ਇਸ ਮੈਚ ਤੋਂ ਵੀ ਪਾਕਿਸਤਾਨ ਮੈਚ ਜਿੱਤੂਗਾ, ਤੇ ਪਰ ਨਹੀਂ, ਮੈਚ ਜਿੱਤਿਆ ਗਿਆ। ਤੇ ਕੋਈ ਗੱਲ ਨਹੀਂ, ਮੈਚ ਆਉਂਦੇ ਰਹਿਣੇ ਆ, ਪਰ ਇਹਦੇ ਵਿੱਚ ਇਹ ਹੋਇਆ ਵੀ ਪਾਕਿਸਤਾਨ ਟੀਮ ਦਾ ਜਿਹੜਾ ਮੋਰਾਲ ਸੀ ਨਾ ਪਹਿਲਾਂ ਇਸ T20 ਵਰਲਡ ਕੱਪ ਤੋਂ ਪਹਿਲਾਂ, ਉਹ ਨਾ ਪਲੇਅਰਾਂ ਦਾ ਤੇ ਨਾ ਜਿਹੜੇ ਫੈਨਸ ਆ ਉਹਨਾਂ ਦਾ ਕੋਈ ਵਧੀਆ ਸੀ। ਇਹਦੇ ਵਿੱਚ ਹੁਣ ਪਾਕਿਸਤਾਨ ਨੇ ਇੰਡੀਆ ਨੂੰ ਵੀ ਹਰਾਇਆ ਆ, ਨਿਊਜ਼ੀਲੈਂਡ ਨੂੰ ਵੀ ਹਰਾਇਆ ਆ,
ਆਲਮੋਸਟ 5 ਮੈਚ ਜਿੱਤ ਕੇ ਸੈਮੀਫਾਈਨਲ ਤੱਕ ਗਏ ਆ ਤੇ ਹੁਣ ਉਹ ਵੱਖਰਾ ਆ ਮਰਾਲ। ਤੇ ਕੋਈ ਗੱਲ ਨਹੀਂ, ਜਿੱਤਾਂ ਹਾਰਾਂ ਲੱਗੀਆਂ ਰਹਿੰਦੀਆਂ ਆ ਤੇ ਇਹ ਪਾਕਿਸਤਾਨ ਕ੍ਰਿਕਟ ਵਾਸਤੇ ਇੱਕ ਬੜੀ ਵਧੀਆ ਬੂਮ ਦੇਣ ਵਾਲੀ ਚੀਜ਼ ਆ। ਤੇ ਸੈਮੀਫਾਈਨਲ ਤੱਕ ਪਹੁੰਚਣਾ ਕੋਈ ਛੋਟੀ ਗੱਲ ਨਹੀਂ। ਹੁਣ ਉਹ ਟੀਮਾਂ ਤੁਸੀਂ ਵੇਖੋ, ਜਿਹੜੇ ਵੈਸਟ ਇੰਡੀਜ਼ ਵਾਲੇ ਆ ਉਹਨਾਂ ਨਾਲ ਕੀ ਹੋਇਆ, ਉਹ ਸੈਮੀਫਾਈਨਲ ਤੇ ਨਹੀਂ ਗਏ। ਇੰਡੀਆ ਦਾ ਕਿੰਨਾ ਜ਼ਿਆਦਾ ਗੁਬਾਰਾ ਫੈਲਾਇਆ ਗਿਆ ਸੀ, ਉਹ ਕਿਵੇਂ ਫੁੱਸ ਹੋ ਗਿਆ। ਕੋਈ ਨਹੀਂ, ਕੋਈ ਗੱਲ ਨਹੀਂ, ਮੈਂ ਤਾਂ ਇਹ ਕਹੂੰਗਾ ਵੀ ਪਲੇਅਰਾਂ ਨੂੰ ਸਪੋਰਟ ਕਰੋ। ਹੁਣ ਪਲੇਅਰਾਂ ਦੇ ਵਿੱਚੋਂ ਨੁਕਸ ਨਾ ਕੱਢੇ ਜਾਣ ਜਾਂ ਉਹਨਾਂ ਨੂੰ ਟਾਰਗੇਟ ਨਾ ਕੀਤਾ ਜਾਵੇ, ਕਿਉਂਕਿ ਆਪਣੇ ਇੱਕ ਇਹ ਮੁਹਿੰਮ ਚੱਲ ਪੈਂਦੀ ਆ ਨਾ, ਜਦੋਂ ਆਪਣੀਆਂ ਟੀਮਾਂ ਹਾਰ ਜਾਂਦੀਆਂ ਆ ਆਪਾਂ ਆਪਦੇ ਪਲੇਅਰਾਂ ਨੂੰ ਹੀ ਕੋਸਣ ਲੱਗ ਪੈਂਦੇ ਆ। ਤੇ ਕੋਈ ਵੀ ਪਲੇਅਰ ਜਿਹੜਾ ਨੈਸ਼ਨਲ ਟੀਮ ਦੇ ਵਿੱਚ ਚਲਾ ਗਿਆ ਆ, ਉਹ ਹਾਰਨ ਵਾਸਤੇ ਤਾਂ ਗਿਆ ਨਹੀਂ ਜਾਂ ਕੈਚ ਛੱਡਣ ਵਾਸਤੇ ਤਾਂ ਗਿਆ ਨਹੀਂ। ਆਪਦੇ ਵੱਲੋਂ ਉਹਨਾਂ ਨੇ ਪੂਰੀ ਵਾਹ ਲਾਈ ਆ ਤੇ ਨਹੀਂ ਗੱਲ ਬਣੀ। ਕੋਈ ਗੱਲ ਨਹੀਂ, ਅਗਲਾ ਵਰਲਡ ਕੱਪ 2022 ਦੇ ਵਿੱਚ ਆ ਤੇ ਇਹ ਕਿਹੜਾ ਵੀ ਕੁੰਭ ਦਾ ਮੇਲਾ ਆ ਵੀ ਜਿਹੜਾ 12 ਸਾਲਾਂ ਬਾਅਦ ਆਉਣਾ ਆ। ਤੇ ਬਾਕੀ ਬੈਸਟ ਆਫ ਲੱਕ ਸਾਰੇ ਪਲੇਅਰਾਂ ਲਈ ਤੇ ਪਾਕਿਸਤਾਨ ਟੀਮ ਲਈ। ਕੋਈ ਗੱਲ ਨਹੀਂ, ਇਹ ਜਿੱਤਾਂ ਹਾਰਾਂ ਚੱਲਦੀਆਂ ਰਹਿਣੀਆਂ ਆ ਤੇ ਵਧੀਆ ਪਲੇ ਕਰਨ ਤੇ ਸਾਰੇ ਸਪੋਰਟ ਕਰੋ। ਤੇ ਕਿਉਂਕਿ ਹੁਣ ਨੁਕਸ ਕੱਢਣੇ, ਗੇਮ ਹਾਰਨ ਤੋਂ ਬਾਅਦ ਨੁਕਸ ਕੱਢਣੇ ਬਹੁਤ ਸੌਖੇ ਆ। ਹੁਣ ਵੱਧ ਤੋਂ ਵੱਧ ਤੁਹਾਨੂੰ ਜਿਵੇਂ ਕਹਿੰਦੇ ਹੁੰਦੇ ਨਾ ਵੀ ਟੀਵੀ ਦੇ ਉੱਤੇ, YouTube ਦੇ ਉੱਤੇ ਬੰਦੇ ਵਾਧੂ ਮਿਲਣਗੇ ਜਿਹੜੇ ਨੁਕਸ ਕੱਢਣਗੇ ਵੀ ਇੱਥੇ ਐ ਨਹੀਂ ਹੁੰਦਾ, ਐ ਨਹੀਂ ਹੁੰਦਾ। ਪਰ ਜਦੋਂ ਜਿਹੜੇ ਬੰਦੇ ਵਿੱਚ ਖੇਡਦੇ ਪਏ ਆ ਉਹਨਾਂ ਨੂੰ ਪਤਾ ਹੁੰਦਾ ਆ। ਪਰ ਮੇਰੇ ਹਿਸਾਬ ਕਿਤਾਬ ਨਾਲ ਵੀ ਪਾਕਿਸਤਾਨੀ ਕ੍ਰਿਕਟ ਵਾਸਤੇ ਇਹ ਬੜੀ ਵਧੀਆ ਰਹੀ ਆ। ਇਹ T20 ਵਰਲਡ ਕੱਪ ਸੀਰੀਜ਼ ਜਿਹੜੀ ਆ ਨਾ, ਇਹ ਵਰਲਡ ਕੱਪ ਇਹ ਬਹੁਤ ਵਧੀਆ ਰਿਹਾ ਆ। ਕਈ ਸ਼ੰਕੇ ਦੂਰ ਹੋਏ ਆ, ਜਿਨ੍ਹਾਂ ਨੂੰ ਨਹੀਂ ਸੀ ਹਰਾਇਆ ਵਰਲਡ ਕੱਪ ਦੇ ਵਿੱਚ ਉਹਨਾਂ ਨੂੰ ਵੀ ਹਰਾਇਆ ਆ। ਨਿਊਜ਼ੀਲੈਂਡ ਵਾਲਿਆਂ ਦਾ ਵੀ ਭੁਲੇਖਾ ਦੂਰ ਹੋਇਆ ਆ। ਤੇ ਕੋਈ ਗੱਲ ਨਹੀਂ, ਸੈਮੀਫਾਈਨਲ ਦੇ ਵਿੱਚ ਹਾਰ ਗਏ ਤੇ ਫਿਰ ਕੀ ਆ। ਪਲੇਅਰਾਂ ਨੂੰ ਨਾ ਟਾਰਗੇਟ ਕਰਿਓ, ਮੇਰੀ ਰਿਕੁਐਸਟ ਆ ਸਾਰਿਆਂ ਨੂੰ, ਜਿੰਨੇ ਕੁ ਮੈਨੂੰ ਸੁਣਦੇ ਆ ਨਾ, ਇਹ ਕੰਮ ਪਲੀਜ਼ ਨਾ ਕਰਿਓ ਵੀ ਹਾਂ ਵੀ ਜਿਵੇਂ ਅਸੀਂ ਇੱਧਰ ਕਰਨ ਲੱਗ ਪਏ ਨਾ। ਇੱਧਰ ਪਹਿਲਾਂ ਕੋਈ ਨਹੀਂ ਸੀ ਕਰਦਾ। ਜਿੰਨੀ ਰਿਸਪੈਕਟ ਇੰਡੀਅਨ ਕ੍ਰਿਕਟਰ ਦੀ ਸੀ ਨਾ, ਉਨੀ ਕਿਸੇ ਮੁਲਕ ਦੇ ਵਿੱਚ ਕਿਸੇ ਵੀ ਕ੍ਰਿਕਟਰ ਦੀ ਨਹੀਂ ਸੀ। ਤੇ ਹੁਣ ਸਾਡਾ ਹਾਜ਼ਮਾ ਪਿਛਲੇ 6-7 ਸਾਲਾਂ ਤੋਂ ਸਾਡੇ ਰਾਈਟ ਵਿੰਗਰਾਂ ਨੇ ਬਣਾ ਦਿੱਤਾ ਆ ਵੀ ਹਾਂ ਜੇ ਹਾਰ ਗਏ ਤੇ ਉਹ ਦੇਸ਼ ਧਰੋਹੀ, ਜੇ ਕੋਈ ਗਵਰਨਮੈਂਟ ਦੇ ਖਿਲਾਫ ਗੱਲ ਕਰੂਗਾ ਤੇ ਉਹ ਦੇਸ਼ ਧਰੋਹੀ, ਤੇ ਜੇ ਮੈਚ ਪਲੇਅਰ ਹਾਰ ਗਏ ਤੇ ਉਹਨਾਂ ਤੇ ਵੀ ਸ਼ੱਕ ਦੀਆਂ ਉਂਗਲਾਂ। ਭਾਵੇਂ ਉਹਨਾਂ ਪਲੇਅਰਾਂ ਨੇ 10-10 12-12 ਸਾਲ ਲਾ ਦਿੱਤੇ ਆ, ਕ੍ਰਿਕਟ ਨੂੰ ਦੇ ਦਿੱਤੇ ਆ, ਕਈ ਮੈਚ ਉਹਨਾਂ ਨੇ ਜਿੱਤੇ ਆ, ਪਰ ਨਾ ਅਸੀਂ ਸਵਾਹ ਘੋਲ ਦੇਣੀ ਹੁੰਦੀ ਆ ਵੀ ਉਸੇ ਵੇਲੇ ਗਦਾਰ। ਕੋਹਲੀ ਦੇ ਉੱਤੇ ਹੁਣ ਕੀ ਟਾਰਗੇਟ ਕੀਤਾ ਗਿਆ? ਕੋਹਲੀ ਨੇ ਇੱਕ ਵੀਡੀਓ ਦੇ ਵਿੱਚ ਇਹ ਕਹਿ ਦਿੱਤਾ ਵੀ ਭਾਈ ਪੋਲੂਸ਼ਨ ਬਹੁਤ ਆ ਦਿੱਲੀ ਦੇ ਵਿੱਚ ਤੇ ਵੀ ਪਟਾਕੇ ਨਾ ਚਲਾਓ। ਤੇ ਠੀਕ ਆ, ਕਿਉਂਕਿ ਦਿੱਲੀ ਤਾਂ ਇੱਕ ਚੈਂਬਰ ਬਣਿਆ ਹੋਇਆ ਆ, ਲੋਕਾਂ ਨੂੰ ਸਾਹ ਨਹੀਂ ਆਉਂਦਾ, ਬੁਰੇ ਹਾਲ ਆ। ਪਰ ਜਿੰਨੇ ਸਾਡੇ ਰਾਈਟ ਵਿੰਗਰ ਭਰਾ ਸੀ ਇਹਨਾਂ ਨੇ ਇਹਨੂੰ ਮਜ਼ਹਬੀ ਮੁੱਦਾ ਬਣਾ ਲਿਆ ਵੀ ਨਹੀਂ ਜੀ ਨਹੀਂ, ਵੀ ਕੋਹਲੀ ਤਾਂ ਦੀਵਾਲੀ ਨੂੰ ਟਾਰਗੇਟ ਕਰਦਾ ਪਿਆ ਆ ਵੀ ਹਿੰਦੂ ਮਜ਼ਹਬ ਦੇ ਵਿੱਚ ਦੀਵਾਲੀ ਆ ਤੇ ਪਟਾਕਿਆਂ ਤੋਂ ਬਿਨਾਂ ਤਾਂ ਦੀਵਾਲੀ ਮਨਾਈ ਨਹੀਂ ਜਾ ਸਕਦੀ। ਤੇ ਉਹ ਟਾਰਗੇਟ ਕੀਤਾ। ਸਾਡੇ ਜਿਹੜੇ ਵੱਡੇ ਵੱਡੇ ਜਿਵੇਂ ਕਹਿੰਦੇ ਹੁੰਦੇ ਨਾ ਵੀ ਜਰਨਲਿਸਟ, ਉਹਨਾਂ ਨੇ ਟਵੀਟ ਕੀਤੇ ਵੀ ਕੋਹਲੀ ਮੈਚ ਨਹੀਂ ਜਿੱਤ ਸਕਦਾ, ਇਹ ਗਿਆਨ ਦੇ ਸਕਦਾ ਆ ਵੀ ਹਾਂ ਵੀ ਆਹ ਕੰਮ ਕਰਨਾ ਆ ਜਾਂ ਆਹ ਨਹੀਂ ਕਰਨਾ। ਤੇ ਪਾਕਿਸਤਾਨ ਦੇ ਵਿੱਚ ਵੀ ਜੇ ਕੋਈ ਇਹੋ ਜਿਹੀ ਗੱਲ ਕਰਦਾ ਆ ਤੇ ਮਾੜੀ ਗੱਲ ਆ। ਪਲੇਅਰਾਂ ਨੂੰ ਟਾਰਗੇਟ ਨਹੀਂ ਕਰਨਾ ਚਾਹੀਦਾ। ਪਲੇਅਰ ਜਿੱਤਣ ਵਾਸਤੇ ਹੀ ਖੇਡਦੇ ਆ, ਉਹਨਾਂ ਨੇ ਮਿਹਨਤ ਕੀਤੀ, ਕੋਈ ਗੱਲ ਨਹੀਂ, ਜੇ ਐਤਕੀ ਨਹੀਂ ਤੇ ਅਗਲੇ ਸਾਲ। ਤੇ ਬਾਕੀ ਜਿਉਂਦੇ ਵਸਦੇ ਰਹੋ, ਰੱਬ ਰੱਖਾ।